ਸਾਡੇ ਸਫ਼ਰ ਦੇ ਵਿੱਚ ਥੋੜਾ ਜਿਹਾ ਟੋਟਾ ਜਿਹੜਾ ਰੇਗਿਸਤਾਨ ਦਾ ਵੀ ਆਉਂਦਾ। ਉਹ ਸਾਹਮਣੇ ਆ ਤਲਹਾ ਹੁਣੀ, ਤਲਹਾ ਤਈਬ ਮੇਰੀ ਬੇਗਮ ਜਾ ਉਹ ਗਿਆ ਹੁਣ ਵਿੱਚ ਭਾਵੇਂ ਡੁੱਬ ਜਾਵੇ ਹੈ। ਓਏ ਤਲਹਾ ਦੇ ਕੰਮ ਵੇਖ ਲਓ ਕਿੱਥੇ ਵਿੱਚ ਥੱਲੇ ਫਿਰਦਾ, ਪੁਲ ਦੇ ਥੱਲੇ ਦੀ ਲੰਘਿਆ ਵਾ, ਉਧਰੋਂ ਦੀ ਨਿਕਲਿਆ ਆ ਬਾਹਰ। ਤਈਬ ਦੇ ਕਮਾਲ ਵੇਖ ਲਓ। ਉਹ ਨਹੀਂ ਉਹਦੇ ਵੇਲੇ ਚ ਵੇਖਾਂ, ਲੈ ਚ ਤਾਂ ਕੁਛ ਵੀ ਨਹੀਂਗਾ ਹੈ। ਕੀ ਵੇਖਾਂ? ਲੋ ਜੀ ਸਾਡੇ ਪ੍ਰੈਂਕ ਦੀ ਵੀ ਤਿਆਰੀ ਹੋ ਰਹੀ ਹੈ। ਤਲਹਾ ਤਿਆਰ ਹੋ ਰਿਹਾ ਵਾ ਪ੍ਰੈਂਕ ਲਈ। अस्सलाम वालेकुम। असी अलहमदुलिल्लाह ठीक ठाक है तो उम्मीद करते हैं तुसी भी खैरत नाल होवोगे। दुआ करते हैं कि अल्लाह पाक सानू सारे अपने हिफ्ज़ो मान च रखे। अच्छा जी, अज असी जा रहे हैं एक सफ़र ते सफ़र बड़ा ही मज़ेदार होने वाला वा। राह दे विच खेत पैलियां ते फिर असीं एक नहर क्रॉस करनी है, नहर ते व्लॉग बनावांगे, थोड़ा जिहा वीडियो बनावांगे। फिर अगे बाग आउणा वा, बाग च बनावांगे थोड़ी जी वीडियो। फिर अगे साडे ना सफ़र दे विच थोड़ा जिहा जिहड़ा सफ़र आ वो रेगिस्तान दे विचों दी भी जाना, यानी वड्डे वड्डे टिब्बे जे आ ਉਹਦੇ ਵਿੱਚੋਂ ਅਸੀਂ ਲੰਘਣਾ। ਥੋੜੀ ਜਿਹੀ ਵੀਡੀਓ ਉੱਥੇ ਵੀ ਬਣਾਵਾਂਗੇ ਤੇ ਫਿਰ ਆਖਰ ਦੇ ਵਿੱਚ ਇੱਕ ਬੜਾ ਹੀ ਮਜ਼ੇਦਾਰ ਪ੍ਰੈਂਕ ਹੋਣ ਵਾਲਾ ਵਾ। ਤੁਸੀਂ ਉਹ ਪ੍ਰੈਂਕ ਜ਼ਰੂਰ ਵੇਖਣਾ। ਐਡਾ ਮਜ਼ੇਦਾਰ ਪ੍ਰੈਂਕ ਹੈ ਕਿ ਅਸੀਂ ਪਹਿਲੀ ਵਾਰੀ ਲੱਗਿਆ ਕਰ। ਹਾਂਜੀ ਲੈ ਉਹਨੇ ਸਾਰਾ ਹੀ ਭੇਤ ਖੋਲ ਦਿੱਤਾ ਮੇਰਾ, ਕਹਿੰਦਾ ਬੁੱਪੋ ਘਰੇ ਵੀ ਜਾਣਾ। ਚੱਲ ਠੀਕ ਆ, ਉੱਥੇ ਵੀ ਜਾਵਾਂਗੇ ਤੇ ਉੱਥੇ ਜਾ ਕੇ ਇੱਕ ਐਡਾ ਮਜ਼ੇਦਾਰ ਪ੍ਰੈਂਕ ਆ ਨਾ ਜਿਹੜਾ ਅਸੀਂ ਕਰਨਾ। ਅਸੀਂ ਪਹਿਲੀ ਵਾਰੀ ਲੱਗਿਆ ਕਰਨ ਤੇ ਵੇਖੀ ਤੁਸੀਂ ਵੀ ਦੱਸਿਓ ਸਾਨੂੰ ਕਮੈਂਟਸ ਦੇ ਵਿੱਚ ਤੁਹਾਨੂੰ ਉਹ ਪ੍ਰੈਂਕ ਕਿਦਾਂ ਦਾ ਲੱਗਿਆ। चलो भाई देखो अब मैं क्या करता हूँ। ਹਾਂ ਵੀ ਤਲਹਾ ਚਲੀਏ, चलो ਮੰਜੇ ਤੇ ਦੇਦਾਂ ਬੈਠਾ ਜਿਵੇਂ ਖਰੇ ਕਦੋਂ ਦਾ ਥੱਕਿਆ। थके हैं ਹਾਂਜੀ ਚਲੀਏ। ਤਈਬ ਨੂੰ ਪੁੱਛ ਲਈਏ। ਤਈਬ ਕੀ ਖਿਆਲ ਆ? ਕੀ ਖਿਆਲ ਆ? ਤਈਬ ਦਾ ਖਿਆਲ ਤੇ ਬਥੇਰਾ ਤੇਜ਼ ਆ, ਉਹ ਪਹਿਲੇ ਹੀ ਤਿਆਰ ਬੈਠਾ ਮੋਟਰਸਾਈਕਲ ਤੇ। ਚਲੀਏ ਹੈ। ਚੱਲ ਠੀਕ ਹੈ, ਇੱਕ ਪਾਰੀ ਦੇ ਦੇ ਫਿਰ ਮੈਨੂੰ, ਪਾਰੀ ਦੇ ਦੇ। नीला हुई ਚੱਲ ਹੁਣ ਦੇ ਦੇ। ਤਈਬ ਪਾਰੀ ਲਗਾ ਦੇਣ। ਚੱਲ ਇਹ ਚੱਲ ਸਾਡੀਆਂ ਪਾਰੀਆਂ ਹੋ ਗਈਆਂ। ਹੁਣ ਸਾਡਾ ਸਫ਼ਰ ਲੱਗਾ ਸ਼ੁਰੂ ਹੋਣ ਦੁਬਾਰਾ। ਹਾਂ ਵੀ ਤਲਹਾ ਕਿੱਧਰ ਦੀ ਜਾਣਾ ਆਪਾਂ ਹੁਣ? ਸੜਕੇ ਸੜਕੇ ਨਹੀਂ, ਬੰਨੇ ਬੰਨੇ ਚੱਲਦੇ ਆ। नहीं पापा डग जाएंगे। ਉਹ ਨਹੀਂ ਦੇਖਦੇ, ਮੈਂ ਚਲਾਉਣ ਡਿਆ। ਲੈ ਸੜਕੇ मैं रोन लग पड़ा, मैं रोन लग ਨਹੀਂ ਉਹ ਪਤਾ ਕੀ ਆ, ਉਹ ਗਾਣਾ ਵਾ ਇੱਕ ਕਿ ਜਿਹੜੇ ਟਿਕਦੇ ਨਹੀਂ ਉਹ ਟਿਕਦੇ ਨਹੀਂ। ਜਦੋਂ ਆਪਾਂ ਫਿਰ ਬੜੇ ਥੋੜੇ ਟਿਕ ਜਾਵਾਂਗੇ, ਮੁੜ ਕੇ ਆਉਂਦੇ ਸੜਕੇ ਆਵਾਂਗੇ। ਤੇ ਨਹਿਰ ਤੇ ਆ ਗਏ ਆ। ਨਹਿਰ ਤੇ ਕਿੱਡੇ ਖੂਬਸੂਰਤ ਮੰਜ਼ਰ ਆ, ਕਿੱਡਾ ਪਿਆਰਾ ਮਾਹੌਲ ਆ, ਕੁਦਰਤੀ ਮਾਹੌਲ, ਚਾਰ ਚਫੇਰੇ ਹਰੀਆਂ ਭਰੀਆਂ ਫਸਲਾਂ। ਤੇ ਉਧਰ ਸਾਡੇ ਤਈਬ ਦੇ ਕਮਾਲ ਵੇਖ ਲਓ। ਉਹ ਅੱਗੇ ਇੱਕ ਦਿਨ ਵੀਡੀਓ ਬਣਾਈ ਸੀ ਨਾ ਕਿ ਭੱਜ ਕੇ ਨਹਿਰ ਕ੍ਰਾਸ ਕਰਦੇ ਸੀ, ਉਹ ਅੱਜ ਵੀ ਉਸੇ ਹੀ ਕੰਮ ਤੇ ਆ। ਕਹਿੰਦਾ ਮੈਂ ਭੱਜ ਕੇ ਨਹਿਰ ਲੱਗਾ ਕ੍ਰਾਸ ਕਰਨ। ਤੂੰ ਨਹਿਰ ਕ੍ਰਾਸ ਕਰਨ ਲੱਗਾ ਵਾ ਹੈ? ਕਰ ਫਿਰ। ਨਹੀਂ ਮਾਰ ਹੋਈ ਹੈ, ਵੱਡੀ ਹੈ ਨਹਿਰ ਹੈ। ਤੂੰ ਛਾਲ ਮਾਰ ਕੇ ਕ੍ਰਾਸ ਕਰ ਜਾਣੀ ਸੀ। ਹਾਂ ਭਈਆ ਕਹਿੰਦਾ ਮੈਂ ਕਰ ਜਾਣੀ। ਹਾਂ ਵੀ ਤਲਹਾ ਤੂੰ ਕਰੇਗਾ ਹੈ? मेरे को नहीं ਨਹੀਂ ਯਾਰ ਨਹਿਰ ਕ੍ਰਾਸ ਤੇ ਨਹੀਂ ਹੋਣੀ, ਵੱਡੀ ਸਾਰੀ ਹੈ ਇਹ, ਵਿੱਚੋਂ ਨਿੱਕੀ ਜੀ ਲੱਗਦੀ ਆ ਵੇਖਣ ਨੂੰ, ਉੱਤੋਂ ਤੇ ਤਾਂ ਬਾਰੀ ਬੜਾ ਵਾ। ਕਿੱਡੀ ਚੌੜੀ ਨਹਿਰ, ਐਡੀ ਵੱਡੀ ਛਾਲ ਤੇ ਨਹੀਂ ਨਾ ਵੱਜਦੀ। अच्छा लोग मैं पहले बस ਆ ਇੰਨਾ ਕੁ ਤਾਂ ਬੰਦਾ ਮਾਰ ਹੀ ਸਕਦਾ। ਮਸਲਨ ਵੀ ਇਹ ਇੱਥੇ ਖਲੋ ਕੇ ਤਾਂ ਉਹ ਅਗਲੇ ਪਾਸੇ ਛਾਲ ਐਡੀ ਕੁ ਤਾਂ ਮੁਸ਼ਕਲ ਨਹੀਂ ਨਾ। ਪਾਣੀ ਮੁੱਕਿਆ ਵਾ ਨਹਿਰ ਦੇ ਵਿੱਚ, ਥੋੜਾ ਪਾਣੀ ਆ ਤੇ ਬਾਕੀ ਕੁਦਰਤੀ ਮਾਹੌਲ ਆ, ਚਾਰ ਚਫੇਰੇ ਹਰੀਆਂ ਭਰੀਆਂ ਫਸਲਾਂ ਤੇ ਠੰਡਾ ਮਿੱਠਾ ਜਿਹਾ ਮੌਸਮ। ਸੂਰਜ ਵੀ ਅੱਜ ਬਿਲਕੁਲ ਮੱਧਮ ਜਿਹਾ ਵਾ, ਨਜ਼ਰ ਨਹੀਂ ਆ ਰਿਹਾ ਨਾ, ਬੱਦਲ ਜਿਹਾ ਹੋਏ, ਕੁਝ ਸਮੋਕ ਦਾ ਵੀ ਰੌਲਾ। ਤੇ ਇਹ ਸੁਣਾ ਕਿਦਾਂ ਦਾ ਲੱਗਾ ਮਾਹੌਲ ਹੈ? ਸਹੀ ਲੱਗਾ? वो नहीं सही रहता ਐਦਾਂ ਦਾ ਕਹੀਦਾ ਪੁੱਤ ਕਿ ਜ਼ਬਰਦਸਤ। ਕਿਦਾਂ ਦਾ ਮਾਹੌਲ ਲੱਗਿਆ ਅੱਜ? चला ਜ਼ਬਰਦਸਤ ਹੈ। जबरदस्त लगा ਉਹ ਬੂਟ ਸਾਰੇ ਵੇਲਾ ਮਿੱਟੀ ਨਾਲ ਲਪੇੜੀ ਜਾਂ ਨਾ। ਕੀ ਕੀਤਾ है ਇਹ ਕੀ ਕੀਤਾ? ਮਿੱਟੀ ਨਾਲ ਲਪੇੜ ਲੈ ਸਾਰੇ ਬੂਟ। ਜਦੋਂ ਨੌਕਰੀ ਕਰਦੇ ਸੀ ਉਦੋਂ ਇਹਨਾਂ ਦਿਨਾਂ ਨੂੰ ਤਰਸੀਦਾ ਸੀਗਾ ਵੀ, ਕਿਉਂਕਿ ਬੱਜੇ ਭਜਾਏ ਜਿਹੇ ਦਿਨ ਹੁੰਦੇ ਸੀਗੇ। ਛੁੱਟੀ ਦੇ 2-4 ਦਿਨ ਜਿਹੜੇ ਉਹਨਾਂ ਦਾ ਘਰ ਦੇ 100 ਕੰਮ ਵਿਗੜੇ ਹੁੰਦੇ ਸੀ। ਉਹ ਕੰਮ ਸਵਾਰਦਿਆਂ ਛੁੱਟੀਆਂ ਮੁੱਕ ਜਾਂਦੀਆਂ ਸੀ, ਬਲਕਿ ਕੰਮ ਵੀ ਨਹੀਂ ਸੀ ਸਵਾਰ ਹੁੰਦੇ ਤੇ ਛੁੱਟੀਆਂ ਮੁੱਕ ਜਾਂਦੀਆਂ ਸੀ। ਤੇ ਨਿਆਣਿਆਂ ਨਾਲ ਜਿਹੜਾ ਇੰਜੋਇਮੈਂਟ ਆ ਨਾ, ਆ ਨਿਆਣਿਆਂ ਨਾਲ ਜਿਹੜਾ ਟਾਈਮ ਆ ਇਹ ਨਹੀਂ ਸੀ ਗੁਜ਼ਾਰ ਹੁੰਦਾ ਭੋਰਾ। ਕਿੱਡੇ ਸੋਹਣੇ ਮਾਲਟੇ ਲੱਗੇ ਹੋਏ ਆ। ਮੈਂ ਕਹਿੰਦਾ ਕਿ ਹਰ ਚੀਜ਼ ਦੇ ਵਿੱਚ ਕੁਦਰਤ ਬੋਲਦੀ ਹੈ ਜੇ ਬੰਦਾ ਗੌਰ ਕਰੇ। ਤੇ ਜੇ ਕਿਤੇ ਸੁਨਸਾਨ ਜਗ੍ਹਾ ਤੇ ਚੱਲ ਜਾਓ ਤੇ ਉੱਥੇ ਵੀ ਇੱਕ ਵੱਖਰੇ ਹੀ ਨਜ਼ਾਰੇ ਆ। ਤੇ ਜੇ ਕਿਤੇ ਨੇੜੇ ਹੋ ਜਾਓ ਕਿਸੇ ਬਾਗ ਕਿਸੇ ਰੌਣਕ ਵਾਲੀ ਜਗ੍ਹਾ ਤੇ ਚੱਲ ਜਾਓ ਤੇ ਉੱਥੇ ਵੀ ਕਿਆ ਹੀ ਬਾਤ ਆ, ਉੱਥੇ ਵੀ ਵੱਖਰੇ ਹੀ ਨਜ਼ਾਰੇ। ਹੁਣ ਤਈਬ ਜਿਹੜਾ ਉਹ ਮਾਲਟੇ ਚੈੱਕ ਕਰ ਰਿਹਾ ਵਾ। ਹਾਂ ਤਈਬ ਸੁਣਾ ਕਿੱਦਾਂ? ਤਈਬ ਦਾ ਤਾਂ ਪਸੰਦ ਆ ਹੈ? ਤਈਬ ਦਾ ਤਾਂ ਪਸੰਦ ਆ। ਲੈ ਉਹਦੇ ਵੇਲੇ ਚ ਵੇਖਾਂ, ਲੈ ਚ ਤਾਂ ਕੁਛ ਵੀ ਨਹੀਂਗਾ ਹੈ। ਕੀ ਵੇਖਾਂ ਹੈ? ਕਿੱਥੇ ਆ ਉਹ ਮਾਲਟੇ ਲੱਗੇ? ਓਏ ਇੰਨੇ ਸੋਹਣੇ ਮਾਲਟੇ ਲੱਗੇ ਹੋਏ।
ਲੋ ਜੀ, ਜਿੱਦਾਂ ਤੁਹਾਨੂੰ ਦੱਸਿਆ ਸੀਗਾ ਕਿ ਸਾਡੇ ਸਫ਼ਰ ਦੇ ਵਿੱਚ ਥੋੜਾ ਜਿਹਾ ਟੋਟਾ ਜਿਹੜਾ ਉਹ ਰੇਗਿਸਤਾਨ ਦਾ ਵੀ ਆਉਂਦਾ। ਰੇਗਿਸਤਾਨ ਏਡਾ ਖਾਸ ਵੀ ਨਹੀਂਗਾ, ਵੀ ਇਹ ਨਾ ਟਿੱਬੇ ਆ ਵੱਡੇ ਵੱਡੇ। ਇੱਥੇ ਥੋੜਾ ਲੋਕਾਂ ਦਾ ਰਕਬਾ ਵੀ ਹੈਗਾ, ਬਾਦ ਹੋਇਆ, ਬਾਕੀ ਜ਼ਿਆਦਾ ਟਿੱਬਾ ਜਿਹੜਾ ਉਹ ਬੇਬਾਦ ਹੀ ਪਿਆ ਵਾ। ਤੇ ਕਿੱਡੇ ਕਿੱਡੇ ਟਿੱਬੇ ਆ ਵੱਡੇ, ਵੇਖ ਕੇ ਨਾ ਏਡਾ ਖਮੋਸ਼ ਮਾਹੌਲ ਜਿਹੜਾ, ਮੈਂ ਕਹਿੰਦਾ ਇਹ ਵੀ ਇੱਕ ਚੁੱਪ ਕੀਤੀ ਹੈ ਨਾ ਕੁਦਰਤ ਦੀ ਨਿਸ਼ਾਨੀ ਆ। ਇਹਦੇ ਵਿੱਚ ਵੀ ਕੁਦਰਤ ਦੀਆਂ ਨਿਸ਼ਾਨੀਆਂ ਬੰਦੇ ਨੂੰ ਨਜ਼ਰ ਆਉਂਦੀਆਂ। ਵੇਖੋ ਦੂਰ ਦੂਰ ਤੱਕ ਨਾ ਕੋਈ ਸ਼ੈ ਨਹੀਂ ਨਜ਼ਰ ਆਉਂਦੀ, ਸਿਰਫ ਟਿੱਬੇ ਹੀ ਟਿੱਬੇ ਆ। ਉਹ ਸਾਹਮਣੇ ਆ ਤਲਹਾ ਹੋਣੀ, ਤਲਹਾ ਤਈਅਬ ਮੇਰੀ ਬੇਗਮ, ਤੇ ਉਸ ਤੋਂ ਪਿੱਛੇ ਉਹ ਦੇਈ ਜਾਂਦਾ, ਕਹਿੰਦਾ ਆ ਜਾ ਸਾਨੂੰ ਡਰ ਲੱਗਦਾ। ਡਰ ਕਿਉਂ ਲੱਗਦਾ ਪੁੱਤ? ਹੈਂ ਪਾਣੀ ਆ ਆ ਵਿੱਚੋਂ ਦੀ ਨਾ ਇੱਕ ਟਿੱਬੇ, ਰੇਗਿਸਤਾਨ ਦੇ ਵਿੱਚੋਂ ਦੀ ਟਿੱਬੇ ਦੇ ਵਿੱਚੋਂ ਦੀ ਸੇਮ ਨਾਲਾ ਇੱਕ ਜਾ ਰਿਹਾ ਵਾ। ਤੇ ਵੇਖੋ ਕਿੱਡਾ ਡੂੰਘਾ ਸੇਮ ਨਾਲਾ ਇਹ। ਆ ਪਾਣੀ ਇਹ ਪਿੱਛੋਂ ਸ਼ਹਿਰਾਂ ਦਾ ਪਾਣੀ ਜਿਹੜਾ ਇਹਦੇ ਵਿੱਚ ਸਿੱਟਦੇ ਆ, ਤਾਂ ਪਾਣੀ ਗਾਂ ਦੀ ਗਾਂ ਟੁਰਿਆ ਹੁੰਦਾ। ਬਾਰਿਸ਼ਾਂ ਪੈ ਕੇ ਘਰਾਂ ਪਈਆਂ। ਵੇਖ ਕਿੱਡੇ ਕਿੱਡੇ ਟੋਏ ਬਣੇ ਹੋਏ, ਬੜਾ ਨਾ ਖਤਰਨਾਕ ਜਿਹਾ ਸਿਸਟਮ ਹੋਇਆ ਉੱਧਰ। ਮੈਂ ਕਹਿੰਦਾ ਇਕੱਲੇ ਬੰਦੇ ਨੂੰ ਤਾਂ ਵੈਸੇ ਹੀ ਖੌਫ ਆਉਂਦਾ ਇੱਥੇ, ਹੈ ਨਾ। ਇੱਥੇ ਆਣ ਕੇ ਬਹੁਤ ਦਿਲ ਹੋ ਜਾਂਦਾ ਵਾ। ਪਾਣੀ ਵੀ ਆਉਂਦਾ ਸੇਮ 'ਚ? ਹਾਂ ਚੱਲ ਫਿਰ ਭੱਜ ਕੇ ਵਿਖਾ ਮੈਨੂੰ। ਇੱਥੇ ਨਹੀਂ ਭਾਈਦਾ, ਡਰਦਾ ਵਾ। ਤਈਅਬ ਭੱਜੂਗਾ, ਤਈਅਬ ਚੱਲ ਆ ਜਾ, ਮੈਂ ਹੱਥ ਫੜ। ਤਈਅਬ ਡਰਦਾ ਪਿਆ ਵਾ। ਤਈਅਬ ਉੱਤੋਂ ਦੀ ਪੁਲ ਦਾ ਨਾ, ਪੁਲ ਦੇ ਉੱਤੋਂ ਦੀ ਲੰਘਦਾ ਹੀ ਨਹੀਂਗਾ, ਡਰਨ ਡਿਆ। ਬਹੁਤ ਵੱਡਾ। ਮੈਂ ਕਹਿੰਦਾ ਵੈਸੇ ਹੀ ਇਕੱਲੇ ਬੰਦੇ ਨੂੰ ਤਾਂ ਵੇਖ ਕੇ ਵੈਸੇ ਹੀ ਖੌਫ ਆਉਂਦਾ ਇੱਧਰ ਨਾ। ਓਏ ਹੋਏ ਹੋਏ, ਹੈਂ ਇੱਦਾਂ ਹੋ ਕੇ ਵੇਖ ਲੈਨੇ ਲੈ। ਹੋਰ ਤੇ ਕੋਈ ਸ਼ੈ ਨਹੀਂ ਗੀ, ਬਸ ਹੋਰ ਤੇ ਕੋਈ ਚੀਜ਼ ਨਹੀਂ ਗੀ, ਬਸ ਇੱਥੇ ਆ ਗਾਈਆਂ ਚਾਰਨ ਡੈ। ਹਾਂ ਵੀ ਦੋਸਤ, ਕੀ ਹਾਲ ਆ? ਠੀਕ ਆ, ਗਾਈਆਂ ਚਾਰਨ ਡੈ ਆ। ਤੁਹਾਨੂੰ ਡਰ ਡੁਰ ਨਹੀਂ ਲੱਗਦਾ ਇੱਧਰ ਫਿਰਦਿਆਂ ਫੁਰਦਿਆਂ? ਐਡੀ ਦੂਰ ਆ ਸੁੰਨਮਸਾਨ ਜੀ। ਨਹੀਂ ਅੱਛਾ ਗਿੱਜੇ ਆ। ਹਾਂ ਕਿੰਨੀਆਂ ਕੁ ਗਾਈਆਂ ਹੋ? ਆ ਗਾਈਆਂ ਬੱਕਰੀਆਂ ਸਾਡੀਆਂ ਖੇਡੀਆਂ। ਅੱਛਾ ਇੱਥੇ ਬਾਲਣ ਬੁਲਣ ਵੀ ਵਾਵਾ ਕੁੱਕ ਵਾਵਾ ਹੋਏ ਆ ਨਾ। ਕਿਆ ਹੀ ਬਾਤ ਹੈ। ਤਈਅਬ ਨੰਗੇ ਆਇਆ ਮੈਂ ਪੁਲ? ਨਹੀਂ ਤਈਅਬ ਜਿੱਤਿਆ ਵੀ, ਮੇਰਾ ਪੁੱਤ ਜਿੱਤਿਆ, ਤਈਅਬ ਜਿੱਤਿਆ ਵਾ। ਤਈਅਬ ਤਾਂ ਹਾਰ ਹੀ ਨਹੀਂ ਸਕਦਾ ਸਾਡਾ। ਹਾਂ ਹੈ ਕੀ ਪਾਣੀ ਕਿੱਥੋਂ ਆਈ ਜਾਂਦਾ? ਪਾਣੀ ਪੁੱਤ ਇਧਰੋਂ ਸ਼ਹਿਰਾਂ ਦਾ ਪਾਣੀ ਆ, ਗੰਦਾ ਪਾਣੀ ਨਹੀਂ ਜਿਹੜਾ ਹੁੰਦਾ। ਪਾਣੀ ਚੱਲਾਂ ਹੋ ਗਿਆ, ਤੂੰ ਵੀ ਚੱਲ ਜਾ ਵਿੱਚ ਜਾ। ਉਹ ਲੈ ਗਿਆ ਹੁਣ ਵਿੱਚ, ਭਾਵੇਂ ਡੁੱਬ ਜਾਵੇ। ਹੈਂ ਓਏ ਤਾਂ ਬਸ ਕਰ ਉਰੇ ਆ ਜਾ, ਵੇਖ ਆ ਸਾਹਮਣੇ ਗਾਈਆਂ ਚਰਨ ਡੀਆਂ ਹੋਈਆਂ। ਤਾਂ ਸਾਹਮਣੇ ਮੁੰਡੇ ਜਿਹੜੇ ਨਾ ਇੱਥੇ ਪਿੰਡਾਂ ਦੇ ਹੀ ਆ, ਨਾਲ ਦੇ ਗਾਈਆਂ ਚਾਰਨ ਡਏ ਹੋਏ। ਮਾਲ ਚਰਦਾ ਟਿੱਬਿਆਂ ਦੇ ਵਿੱਚ ਇੱਥੇ। ਹੋਰ ਤੇ ਇੱਥੇ ਏਡਾ ਹੈ ਕੋਈ ਨਹੀਂ, ਬਸ ਹੈ ਟਿੱਬੇ ਹੀ ਟਿੱਬੇ ਆ ਚਾਰ 'ਚ। ਫਿਰ ਤੇ ਮੈਂ ਕਹਿੰਦਾ ਖੌਫ ਆਉਂਦਾ ਵੈਸੇ ਨਾ ਸੇਮ ਨਾਲੇ ਤੋਂ। ਚਲਾਓ ਯਾਰ ਆ ਤਲਹਾ ਦੇ ਕੰਮ ਵੇਖ ਲਓ, ਕਿੱਥੇ ਵਿੱਚ ਥੱਲੇ ਫਿਰਦਾ। ਪੁਲ ਦੇ ਥੱਲੇ ਦੀ ਲੰਘਿਆ ਵਾ, ਉਧਰੋਂ ਦੀ ਨਿਕਲਿਆ ਆ ਬਾਹਰ। ਚਲੋ ਤਈਅਬ ਵੇਖੋ ਹੁਣ ਕੱਲਾ ਆਉਂਦਾ ਕਿ ਨਹੀਂ। ਤਈਅਬ ਆਏਗਾ? ਛੱਡ ਦੇ ਤਈਅਬ ਨੂੰ, ਛੱਡ ਦੇ ਤਈਅਬ ਨੂੰ, ਛੱਡ ਦੇ। ਤਈਅਬ ਕਿਹੜਾ ਡਰਦਾ ਵਾ? ਨਹੀਂ ਡਰਦਾ, ਛੱਡ ਦੇ ਤੂੰ, ਛੱਡ ਦੇ। ਨਹੀਂ ਡਰਦਾ, ਮੈਂ ਮੇਰੇ ਨਾਲ ਆ ਜਾ। ਲੈ ਤੂੰ ਕਾਹਦਾ ਦਲੇਰ ਆ ਫਿਰ? ਤੂੰ ਡਰੀ ਜਾਨਾ ਵਾ। ਮੈਨੂੰ ਨਹੀਂ ਡਰ ਲੱਗਦਾ। ਹੈਂ ਆ ਡਰੀ ਤੇ ਜਾਨਾ ਫਿਰ। ਚੱਲ ਮੇਰੀ ਉਂਗਲ ਫੜ ਲਾ, ਮੇਰੀ ਉਂਗਲ। ਚੱਲ ਵੀ ਭੱਜ, ਵੀ ਭੱਜ। ਹੈਂ ਤੂੰ ਡੇਢ ਨਾ ਪਵੇਂ? ਨਹੀਂ ਡੇਢਦਾ ਯਾਰ, ਮੈਂ ਤੈਨੂੰ ਫੜਿਆ ਹੋਇਆ। ਇੱਥੇ ਜ਼ਿਆਦਾ ਦੇਰ ਰੋਕ ਤੇ ਨਹੀਂ ਹੋਣਾ, ਕਿਉਂਕਿ ਮੱਖੀਆਂ ਬਹੁਤ ਉੱਡਣ ਡਈਆਂ, ਤੁਹਾਨੂੰ ਸ਼ਾਇਦ ਦਿਸਦੀਆਂ ਵੀ ਹੋਣ। ਤੇ ਆਹ ਸਾਹਮਣੇ ਡੱਬੇ ਪਏ ਆ, ਇਹਦੇ ਵਿੱਚ ਨਾ ਮੱਖੀਆਂ ਆਪਣੇ ਘਰ ਵਾ ਜਾਨੀ ਮੱਖੀਆਂ ਬਾਹਰੋਂ ਜਾਂਦੀਆਂ, ਸ਼ਹਿਦ ਜਿਹੜਾ ਚੂਸ ਕੇ ਆਉਂਦੀਆਂ ਤੇ ਆ ਕੇ ਮੁੜ ਕੇ ਆਪਣੇ ਡੱਬੇ ਦੇ ਵਿੱਚ ਬਹਿ ਜਾਂਦੀਆਂ। ਤੇ ਮੁੜ ਕੇ ਇਹਦੇ ਵਿੱਚ ਫਿਰ ਉਹ ਸ਼ਹਿਦ ਚੋ ਲੈਂਦੇ ਆ। ਉਹਨਾਂ ਨੇ ਇੱਥੇ ਕੋਲ ਹੀ ਇਹਦਾ ਪਹਿਰਾ ਵੀ ਲਾਇਆ ਹੋਇਆ, ਕੋਲ ਹੀ ਝੁੱਗੀ ਬਣਾਈ ਹੋਈ ਆ ਟਿੱਬਾ ਚਾਰ 'ਚ। ਫਿਰ ਤੇ ਵਿਚਾਲੇ ਆ ਰੱਖੀਆਂ ਮੱਖੀਆਂ ਜਾਂਦੀਆਂ ਦੂਰ। ਮੈਂ ਕਹਿੰਦਾ ਕਿਆ ਹੀ ਜਗਾੜ ਆ ਇਹ ਵੀ। ਇੱਥੇ ਜ਼ਿਆਦਾ ਮੈਂ ਕੋਈ ਵਿੱਚ ਨਹੀਂ ਜਾ ਹੋਣਾ, ਮੱਖੀਆਂ ਉੱਡਣ ਬਹੁਤ ਡਈਆਂ, ਨਹੀਂ ਤੇ ਮੈਂ ਕੋਲ ਜਾ ਕੇ ਡੱਬਾ ਚੈੱਕ ਕਰਕੇ ਆਉਂਦਾ ਜੀ। ਸਾਡੇ ਪ੍ਰੈਂਕ ਦੀ ਵੀ ਤਿਆਰੀ ਹੋ ਰਹੀ ਹੈ। ਤਲਹਾ ਤਿਆਰ ਹੋ ਰਿਹਾ ਵਾ ਪ੍ਰੈਂਕ ਲਈ। ਹੁਣ ਸਾਡਾ ਨਾ ਆਖਰੀ ਮੰਜ਼ਿਲ ਅੱਗੇ ਜਿਹੜੀ ਆ ਉਹ ਘਰ ਹੀ ਆ, ਅਸੀਂ ਜਿੱਥੇ ਜਾ ਰਹੇ ਹਾਂ। ਤੇ ਉੱਥੇ ਜਾ ਕੇ ਵਿਖਾਉਂਦੇ ਵੀ ਜਿਹੜਾ ਪ੍ਰੈਂਕ ਦਾ ਵਾ ਕੀ ਹੁੰਦਾ ਉਹ ਰਿਐਕਸ਼ਨ। ਪ੍ਰੈਂਕ ਦਾ ਰਿਐਕਸ਼ਨ ਕਿੱਦਾਂ ਦਾ ਆਉਂਦਾ। ਅਸੀਂ ਪਹਿਲੀ ਵਾਰੀ ਇਦਾਂ ਦਾ ਲੱਗੇ ਹਾਂ ਪ੍ਰੈਂਕ ਕਰਨ, ਭਾਵੇਂ ਤਾਂ ਅਗਲਾ ਘਰ ਗੁੱਸੇ ਹੋ ਜਾਵੇ ਤੇ ਖੈਰ ਗੁੱਸੇ ਹੁੰਦਾ ਹੋ ਜਾਵੇ। ਮੰਮਾ ਬਟਨ ਬੰਦ ਕਰ ਲਾਂਗੇ, ਉਹ ਕਰ ਲਾਂਗੇ ਆਮ ਕਰ। ਲੈ ਤਈਅਬ ਨੇ ਚਾਬੀ ਥੱਲੇ ਸਿੱਟ ਦਿੱਤੀ ਆ ਇੱਧਰ। ਇਹ ਵੱਖਰਾ ਹੀ ਸਾੜ ਫੱਕੀ ਜਾਂਦਾ ਮੂੰਹ 'ਚ ਹਵਾ ਵੇਖ ਭਰੀ। ਚੱਲ ਭਰੀ ਰੱਖ, ਜੇ ਕਿਤੇ ਮੋਟਰਸਾਈਕਲ 'ਚ ਨਿਕਲ ਗਈ ਤੇ ਤੇਚੋਂ ਕੱਢ ਕੇ ਭਰ ਲਾਂਗੇ। ਲਓ ਜੀ ਘਰੇ ਪਹੁੰਚੇ ਆਏ ਆ। ਤਈਅਬ ਨੇ ਸਮਾਨ ਫੜਿਆ।
ਨਹੀਂ ਉਹਦਾ ਪ੍ਰੈਂਕ ਫੇਲ ਹੋ ਗਿਆ। ਐਡਾ ਖਾਸ ਨਹੀਂ ਪ੍ਰੈਂਕ ਬਣਿਆ, ਉਹਦਾ ਪਤਾ ਲੱਗ ਗਿਆ ਕਿਹੜਾ ਵੀ ਇਹਦੇ ਚਿਰ ਬਾਅਦ ਆਇਆ ਸੀਗਾ, ਰੋਜ਼ ਇਹਨਾਂ ਦਾ ਜਾਣ ਆਉਣ ਰਹਿੰਦਾ ਵਾ, ਤੇ ਫਿਰ ਇਦਾਂ ਥੋੜੀ ਪ੍ਰੈਂਕ ਹੁੰਦਾ। ਇਹ ਤਾਂ ਵੀ ਬੰਦਾ ਕਿਤੇ ਚਿਰ ਬਾਅਦ ਮਿਲੇ ਫੇਰ ਵਾ ਹੈ।